जी अस्सलाम वालेकुम सज्जनों, की हाल चाल है? ठीक ठाक हो सज्जनों? पंजाबी दी शायरी तुसीं सुन रहे जे। ਇਹੋ ਹੀ ਸਾਰਿਆਂ ਕੋਲੋਂ ਪੁੱਛਾਂਗੇ ਕਿ ਸ਼ਾਇਰੀ ਆਂਦੇ ਕਿਹਨੂੰ ਨੇ, ਇਹ ਹੈ ਕੀ ਚੀਜ਼ ਹੈ, ਇਹਦੇ ਬਾਰੇ ਸਾਨੂੰ ਜ਼ਰਾ ਕੋਈ ਵੰਡ ਕਰਕੇ ਦੱਸ ਦਿਓ। ਕੁਝ ਦੋਸਤਾਂ ਨੂੰ ਨਹੀਂ ਪਤਾ ਕਿ ਸ਼ਾਇਰੀ ਕੀ ਚੀਜ਼ ਹੈ। ਸਰ ਜੀ ਦੱਸੋ ਜ਼ਰਾ ਕਿ ਸ਼ਾਇਰੀ ਕੀ ਚੀਜ਼ ਹੈ। ਯਾਰ ਗੱਲ ਹੈ ਨਾ, ਮੈਂ ਥੱਕਾ ਵੀ ਬੜਾ ਸਾਂ। ਅੱਛਾ ਜੀ। ਪਰ ਜੋ ਗੱਲ ਪੁੱਛੀ ਹੈ ਨਾ, ਸਾਡੇ ਸਾਰੇ ਥਕੇੜੇ ਲੈ ਗਏ ਜੀ। ਯਕੀਨ ਜਾਣਾ ਮੈਂ ਫਿਰ ਨਾ ਤੰਦਰੁਸਤ ਹੋ ਗਿਆ ਹੂੰ, ਮੈਨੂੰ ਨਾ ਕੋਈ ਥਕੇੜਾ ਨਹੀਂ। ਤੇ ਉਹ ਜਾ ਕੇ ਤੂੰ ਵੀ ਸਕੂਲੇ ਜਾਣਾ, ਪਰ ਬਾਲਾਂ ਨੂੰ ਲੈਣ ਮੈਂ ਵੀ ਜਾਣਾ, ਤੇ ਮੈਂ ਕੋਸ਼ਿਸ਼ ਕਰਾਂਗਾ ਛੇਤੀ ਮੁਕਾਉਣ ਦੀ ਗੱਲ। ਇਹ ਸ਼ਾਇਰੀ ਦੇ ਮੁਤਲਕ ਤੂੰ ਪੁੱਛਿਆ? ਜੀ ਜੀ, ਸ਼ਾਇਰੀ ਦੇ ਮੁਤਲਕ ਪੁੱਛਿਆ। ਆਹੋ, ਤੇ ਸ਼ਾਇਰੀ ਜਿਹੜੀ ਹੈ ਨਾ, ਇਹਨੂੰ ਜਦੋਂ ਅਸੀਂ ਨਾ ਜਦੋਂ ਵਜ਼ਨ ਤੇ ਜਿਹੜੀ ਗੱਲ ਕੀਤੀ ਜਾਏ, ਜੀ ਜੀ, ਉਜ਼ਾਨ ਤੇ ਕੀਤੀ ਜਾਏ ਨਾ, ਹੁਣ ਤੂੰ ਮੈਂ ਪੁੱਛਣਾ ਚਾਹੁੰਦਾ ਅਦਬ ਤੇ ਗੈਰ ਅਦਬੀ, ਅਦਬ ਫਿਰ ਕਿਸੇ ਦਿਨ ਦੱਸ ਦਿਆਂਗਾ। ਜਿਹੜੀ ਗੱਲ ਪਹਿਲਾਂ ਤਾਂ ਸ਼ਾਇਰੀ ਤੇ ਹੀ ਕਰਨੇ ਆ, ਫਿਰ ਸ਼ਾਇਰੀ ਜਿਹੜੀ ਅਦਬ ਕੀ ਹੁੰਦਾ ਤੇ ਜਿਹੜਾ ਨਹੀਂ ਅਦਬ ਉਹ ਕਿਦੋਂ, ਫਿਰ ਕਿਸੇ ਦਿਨ ਬਾਅਦ ਚ ਕਰ ਲਾਂਗੇ। ਠੀਕ ਹੈ। ਕੋਈ ਹੈ ਨਾ ਗੱਲ, ਆਵੇਂ ਸ਼ੌਕਤ ਸ਼ੀਨਾ, ਸ਼ੌਕਤ ਸ਼ੀਨਾ ਇਹ ਹੈ ਵੀ ਸ਼ੌਕਤ ਸ਼ੀਨਾ ਫੇਲਨ ਫੇਲਨ ਆ ਜਾ, ਜਿਵੇਂ ਨਾ ਅੱਲੜ ਬੱਲੜ ਬਾਵੇ ਦਾ ਫੇਲਨ 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 ਫਾ ਅੱਲੜ, ਇਹ ਹੈ ਵੀ ਸ਼ੌਕਤ ਸ਼ੀਨਾ ਸੱਜਣੇ, ਸ਼ੌਕਤ ਸ਼ੀਨਾ ਸੱਜਣੇ, ਸ਼ੌਕਤ ਸ਼ੀਨਾ ਸੱਜਣੇ, ਇਹ ਫੇਲਨ ਫੇਲ, ਇਹ ਵਜ਼ਨ ਤੇ। ਜਿਹੜੀ ਸ਼ਾਇਰੀ ਹੈ ਸਾਡੀ ਲੋਕ ਸ਼ਾਇਰੀ ਹੈ ਨਾ, ਭਾਵੇਂ ਲੋਕ ਬਣਾਉਣ ਨਹੀਂ ਜਾਣਦੇ, ਉਹ ਕਰਦੇ ਨੇ ਅੱਲੜ ਬੱਲੜ ਬਾਵੇ ਦਾ ਬਾਵਾ ਕਣਕ ਲਿਆਵੇ, ਉਹ ਆਖੀ ਜਾਣ। ਉਹ ਜਿਵੇਂ ਹੋਰ ਵੀ ਆਏ ਨੇ ਸ਼ਹੀਂ ਛਾਂ ਜੀਵੇ ਮਾਂ ਖੱਗੜੀਆਂ ਖਰਬੂਜੇ, ਉਹ ਵਜ਼ਨ ਤੇ। ਜਿਹੜੀ ਚੀਜ਼ ਵਜ਼ਨ ਤੇ ਹੋਵੇ, ਭਾਵੇਂ ਲੋਰੀ ਹੋਵੇ, ਵਜ਼ਨ ਤੇ ਜਿਹੜੀ ਗੱਲ ਕੀਤੀ ਜਾਵੇ ਨਾ, ਵਜ਼ਨ ਹੁਣ ਕੀ ਹੈ? ਤੁਆਜ਼ਨ, ਤੁਆਜ਼ ਸੰਤੁਲਨ। ਉਹ ਸਾਡੇ ਜਿਹੜੇ ਹੈ ਨਾ ਆਪਣੇ ਸਿੱਖ ਭਰਾ, ਉਹ ਸੰਤੁਲਨ ਆਉਂਦੇ ਨੇ। ਜਦੋਂ ਅਸੀਂ ਕੋਈ ਚੀਜ਼ ਹੈ ਨਾ, ਆਹ ਲੱਕੜੀ ਇਹਨੂੰ ਅਸੀਂ ਆਹ ਹੁਣ ਮੇਰੇ ਕੋਲ ਇੰਝ ਹੈ ਨਾ, ਇਹਦਾ ਹੁਣ ਆਹ ਸੰਤੁਲਨ ਹੋ ਗਿਆ, ਇਹ ਜੇ ਇੰਝ ਹੋਏਗੀ ਡਿੱਗ ਪੈ ਗਿਆ। ਜਦੋਂ ਇੰਝ ਮਿਸਰੇ ਨਿਕਲਦੇ ਨੇ ਨਾ ਪੂਰੇ ਇੱਕੋ ਜਿਹੇ, ਉਹ ਵਜ਼ਨ ਤੇ ਹੁੰਦੇ ਨੇ, ਉਹ ਆਜ਼ਾਨ ਹੁੰਦੇ ਨੇ, ਉਹਨਾਂ ਨੂੰ ਸਾਧਦੇ ਨੇ। ਫਿਰ ਹੌਲੀ ਹੌਲੀ ਇਹਨਾਂ ਪੁੱਛੇਗਾ ਤੈਨੂੰ ਮੈਂ ਦੱਸੀ ਜਾਵਾਂਗਾ। ਸਾਡਾ ਇੱਕ ਮੈਂ ਵੇਖਿਆ ਆ ਜਿਹੜੇ ਜਿੰਨੇ ਮਸ਼ਹੂਰ ਸ਼ਾਇਰ ਨੇ, ਉਹ ਸ਼ਾਇਰੀ ਦੇ ਗੁਰਾਂ ਤੋਂ ਬਗੈਰ ਹੀ ਜਿਹੜੇ ਨੇ ਸ਼ਾਇਰੀ ਕਰਦੇ ਨੇ। ਕਿਸੇ ਦਾ ਮੁਹਾਵਰਾ ਜਮਾਂਦਰੂ ਹੋ ਗਿਆ। ਜੇ ਇਲਮ ਸਿੱਖਿਆ ਜਾਏ ਨਾ, ਇਹ ਇੱਕ ਇਲਮ ਹੈ ਬਕਾਇਦਾ। ਕੋਈ ਗੱਲ ਮੂੰਹ ਚੋਂ ਨਿਕਲਦੀ ਹੈ ਨਾ, ਮੈਂ ਇਸਲਾਮੀਆ ਕਾਲਜ ਪੜ੍ਹਾਉਂਦਾ ਸਾਂ, ਉੱਥੇ ਇੱਕ ਨੂੰ ਮੈਂ ਆਖ ਬੈਠਾ, ਉਹਦਾ ਨਾਂ ਸੀ ਹਾਫਿਜ਼ ਸਾਹਿਬ, ਕੀ ਹਾਲ ਹੈ? ਉਹਨੇ ਆਖਿਆ ਹਾਫਿਜ਼ ਮਜੀਦ ਹੋਏ ਤੇ ਮੈਂ ਅਬਦੁਲ ਮਜੀਦ ਤੇ ਸਾਦਾ ਵਾਂ, ਮੈਂ ਹਾਫਿਜ਼ ਨਹੀਂ। ਸਹੀ ਹੈ। ਇਹ ਉਹਨੇ ਮੈਨੂੰ ਗੱਲ, ਬੜਾ ਸ਼ੁਗਲੀ ਜਿਹਾ ਬੰਦਾ ਸੀ, ਤੇ ਉਹ ਮੈਨੂੰ ਅਬਦੁਲ ਮਜੀਦ ਸਾਦਾ ਉਹਨੇ ਆਖਿਆ ਨਾ, ਮੈਂ ਲਿਆ ਫੇਲਨ ਮਫਾਇਲਾਤਨ ਅਬਦੁਲ ਮਜੀਦ ਸਾਦਾ, ਫੇਲਨ ਮਫਾਇਲਾਤਨ ਅਬਦੁਲ ਮਜੀਦ ਸਾਦਾ, ਏਡਾ ਵੀ ਨਹੀਂ ਜੇ ਸਾਦਾ, ਬੰਦਾ ਇਹ ਰੌਣਕੀ ਇਹ ਦਿਲ ਦਾ ਬੜਾ ਕੁਸ਼ਾਦਾ। ਮੈਂ ਉਹਦੇ ਵਜ਼ਨ ਦਾ ਨਾ ਤਕਤੀਕ ਆ, ਇਹਨੂੰ ਤਕਤੀ ਹੁਣ ਪੁੱਛੇਗਾ ਕਿ ਉਹ ਟੋਟੇ ਕਰੀਦੇ ਨੇ, ਉਹਨੂੰ ਵਜ਼ਨ ਦੇ ਵਿੱਚ ਲਿਆਈਦਾ। ਜਦੋਂ ਵਜ਼ਨ ਲਿਆਈਦਾ, ਅਨਵਰ ਫੇਲਨ, ਅਨਵਰ ਫਿਰ ਫੇਲਨ ਫਾਲ ਬਣ ਜਾਂਦਾ। ਉਹ ਮੇਰਾ ਇਸ ਨਾਂ ਨੂੰ ਜਾਂ ਇਹਨਾਂ ਲਫ਼ਜ਼ਾਂ ਨੂੰ ਨਾ ਜਦੋਂ ਅਸੀਂ ਵਜ਼ਨ 'ਚ ਲਿਆਉਂਦੇ ਉਹਨੂੰ ਸ਼ਾਇਰੀ ਬਣ ਜਾਂਦੀ। ਚੰਗੀ ਹੈ ਜਾਂ ਮਾੜੀ ਸ਼ਾਇਰੀ ਹੈ ਤੇ ਬਾਅਦ ਦੀ ਗੱਲ ਹੈ ਨਾ। ਇਹਨੇ ਮੈਨੂੰ ਫਨ ਦੇ ਪਿੱਛੋਂ ਸ਼ਾਇਰੀ ਕੀ ਹੁੰਦੀ ਹੈ, ਲਫ਼ਜ਼ਾਂ ਨੂੰ ਜਿਵੇਂ ਅਸੀਂ ਗ੍ਰਾਮ ਨਹੀਂ ਹੁੰਦੇ ਜਾਂ ਤੋਲੇ ਛਟਾਂਕਾਂ ਨੇ, ਜਾਂ ਅਸੀਂ ਕਰਨੇ ਮੀਟਰ ਹੈ। ਹੁਣ ਮੀਟਰ ਜਿਹੜਾ ਜਾਂ ਅੱਧਾ ਮੀਟਰ ਹੈ, ਉਹ ਜੇ ਮੀਟਰ ਦੇ ਟੋਟੇ ਲਾਈ ਜਾਵਾਂਗੇ ਨਾ, ਹੁਣ ਉਹਦੇ ਵਿੱਚ ਕਦੀ ਜਾਂ ਇੱਟਾਂ ਨੇ ਅਸੀਂ ਗਿਣ ਲੈਣੇ, ਕਦੀ ਅਸੀਂ 3 ਇੱਟਾਂ ਨੇ ਨਾ, ਤੇ ਉਹਦੇ ਵਿੱਚ 6 ਟੋਟੇ ਵੀ ਲਾ ਸਕਦੇ ਹਾਂ। 3 ਇੱਟਾਂ ਨੇ ਨਾ, ਜੋ 6 ਟੋਟੇ ਲੱਗ ਜਾਣੇ, ਕੋਈ ਟੋਟੇ ਲੱਗ ਗਿਆ ਪੂਰੇ ਲਾ ਕੇ, ਉਹਨੂੰ ਅਸੀਂ 6 ਇੱਟਾਂ ਦੀ ਪਮੈਸ਼ ਕਰ, ਜਿਹੜਾ ਹੈ ਨਾ ਕੰਧ ਚੁੱਕਣ ਵਾਲਾ, ਜੇ ਅਸਲ 'ਚ ਵੇਖੇ ਨਾ ਤਾਂ ਹੱਥਾਂ ਦੇ ਨਾਲ ਉਹ ਵੀ ਸ਼ਾਇਰੀ ਕਰ ਰਿਹਾ ਹੁੰਦਾ। ਉਹ ਜਿਹੜਾ ਸ਼ਾਇਰੀ ਸਹੀ ਕਰਦਾ ਨਾ, ਉਹਨੂੰ ਵੰਡ ਆਉਂਦੀ ਹੈ, ਉਹ ਕੰਧ ਸਿੱਧੀ ਐਂ ਲਿਜਾਏਗਾ, ਉਹਦੇ ਕੋਲ ਪਾਸੇ ਜਾਣਗੇ। ਕਈਆਂ ਦਾ ਫਿਰ ਤਜਰਬਾ ਇੰਨਾ ਹੋ ਜਾਂਦਾ, ਜਿਵੇਂ ਦੁਕਾਨਦਾਰ ਇਹ ਕਹਿੰਦਾ ਆ ਲਾਪੀ ਆ ਪਾ ਆ ਸੇਰੀ, ਉਹ ਘਰ ਤੋਲਦੇ ਨੇ ਤਾਂ ਪੂਰਾ ਹੋ ਜਾਂਦਾ। ਕਈ ਇੰਨੀ ਫਿਰ ਸ਼ਾਇਰੀ ਕਰ ਕਰਕੇ ਹੋ ਜਾਂਦੇ ਨੇ, ਉਹ ਵਜ਼ਨ ਤੇ ਜਾਂਦੇ ਨੇ। ਤੇ ਸ਼ਾਇਰੀ ਜੇ ਇਹਦੇ ਹੁਣ ਇਹ ਮੌਜੂ ਇੰਨਾ ਲੰਮਾ, ਸਾਰੀ ਦਿਹਾੜੀ ਮੈਂ ਕਰਦਾ। ਹੁਣ ਜ਼ਿਲ੍ਹਾ ਝੰਗ ਚਲੇ ਜਾਓ, ਜਿਹੜੇ ਉਹਨਾਂ ਦੇ ਵੱਡੇ ਹੈ ਨੇ ਨਾ ਵਾਓ ਇਜਾਦ ਵੱਡੇ, ਉਹ ਸ਼ਾਇਰੀ ਕਰਦੇ ਸਨ, ਉਹਨਾਂ ਨੂੰ ਰਦੀਫ ਕਾਫੀਏ ਦਾ ਨਹੀਂ ਸੀ ਪਤਾ। ਹੁਣ ਮੈਂ ਤੁਹਾਨੂੰ ਇਹ ਸੁਣਾਉਣਾ ਨਾ ਸ਼ਾਇਰੀ। ਇੱਧਰ ਰਾਏ ਅਹਿਮਦ ਖਾਨ ਖਰਲ ਹੋਇਆ, ਇਹਨੂੰ ਸਾਧਦੇ ਨੇ ਰਾਠਾਂ ਦੇ ਢੋਲੇ, ਕਾਲ ਬੁਲੰਦੀ ਤੇ ਨਾ ਕਾਲ ਬੁਲੰਦੀ ਨਾਰੋ ਨਸ਼ਾ ਪੀਤਾ ਏ ਭੰਗ ਦਾ, ਅਹਿਮਦ ਖਾਨ ਕੋਟੂ ਪਿਆ ਉੱਠਦਾ ਏ ਸਮਿਆਨਾ ਕਰਕੇ ਜੰਗ ਦਾ, ਨਫਰਾ ਮੋਰਨੀ ਪੀੜ ਲਿਆਂਦੀ ਏ ਓਡਾ ਖਿੱਤਿਆ ਨੇ ਤੰਗ ਦਾ, ਆਖੇ ਲੜਸਾ ਨਾਲ ਅੰਗਰੇਜ਼ ਦੇ ਜਿਵੇਂ ਸ਼ਮਾਂ 'ਚ ਜ਼ੋਰ ਪਤੰਗ ਦਾ। ਉਹ ਜੋਸ਼ ਦਿਵਾਉਂਦੇ। ਉਹ ਜਿਹੜੀ ਸਾਡੀ ਸ਼ਾਇਰੀ ਸੀ ਨਾ, ਉਹ ਜਿਹੜੀਆਂ ਰਜ਼ਮੀਆਂ ਨਜ਼ਮਾਂ ਅਰਬ ਵਾਲੇ ਲਿਖਦੇ ਸਨ। ਹੁਣ ਇੱਕ ਗਿੱਦੜ ਨਹੀਂ, ਜਿਵੇਂ ਗਿੱਦੜ ਦੀ ਅੱਗੇ ਇਹਨੇ ਗੱਲ ਕੀਤੀ ਸੀ, ਉਹਨੂੰ ਸ਼ੇਰ ਬੰਦਾ ਬਣਾ ਦਿੰਦਾ, ਜਿਵੇਂ ਇਹ ਪੁੱਤਰ ਹਟਾਂ ਤੇ ਨਹੀਂ ਵਿਕਦੇ, ਤੂੰ ਲੱਭਦੀ ਫਿਰੇ ਬਾਜ਼ਾਰ, ਇਹ ਸ਼ਾਇਰੀ ਹੈ ਨਾ। ਉਹ ਜਾ ਕੇ ਜਿਹੜੇ ਪੁੱਤਰ ਨੇ, ਉਹ ਮੇਰੇ ਆ ਢੋਲ ਸਿਪਾਹੀਆ ਤੈਨੂੰ ਰੱਬ ਦੀਆਂ ਰੱਖਾਂ,
ਉਹ ਜਦੋਂ ਤਰਾਨੇ ਪੜ੍ਹੇ ਜਾਂਦੇ ਨਾ ਸ਼ਾਇਰੀ ਦੇ, ਇਹ ਸ਼ਾਇਰੀ ਹੈ ਵਜ਼ਨ ਦੇ ਵਿੱਚ, ਤੇ ਫਿਰ ਮਗਰੋਂ ਪੜ੍ਹਨ ਵਾਲਾ ਚੰਗਾ ਹੋਵੇ ਸ਼ਾਇਰ। ਇੱਕ ਹੁੰਦਾ ਮਟੀਰੀਅਲ, ਜਿਹੜੀ ਸ਼ਾਇਰ ਪਹਿਲਾਂ ਹੁੰਦਾ ਨਾ ਮਟੀਰੀਅਲ ਲੱਭ ਕੇ ਲਫ਼ਜ਼ ਵਿੱਚ ਇੱਕ ਖਿਆਲ ਚੰਗਾ ਹੋ ਗਿਆ, ਉਹ ਵਜ਼ਨ ਤੇ ਆਖਿਆ, ਉਹ ਸ਼ਾਇਰੀ ਖੂਬਸੂਰਤ ਬਣ ਜਾਂਦੀ। ਇਹਨੇ ਸਿਰਫ ਸ਼ਾਇਰੀ ਤੇ ਪੁੱਛਿਆ ਤੂੰ 2 ਵਜ਼ਨ ਜੇ ਸਿੱਖਣੀ ਹੈ ਤੂੰ ਵੀ ਕਰ ਸਕਣਾ, ਥੋੜਾ ਜਿਹਾ ਤੈਨੂੰ ਦਿਲਚਸਪੀ ਹੋਵੇ ਨਾ ਤੇ ਪਹਿਲਾਂ ਆਪਣੇ ਜਿਹੜੇ ਸ਼ੌਕਤ ਸੀ ਨਾ ਇਹਦੇ ਤੇ ਲਿਖ ਲੈ। ਸੌਖਾ ਤਰੀਕਾ ਹੈ ਵੀ ਆਪਣੇ ਵਜ਼ਨ ਦੇ ਉੱਤੇ ਲਿਖਿਆ ਜਾਏ, ਤੂੰ ਆ ਜਾ ਕਿੱਥੇ ਚੱਲਿਆ ਦੱਸ ਦੇ ਮੈਨੂੰ, ਮੈਂ ਹੁਣ ਇੱਥੇ ਬੈਠਾ ਜਾਵਾਂ ਨਾ ਮੇਰੇ ਕੋਲ 20 ਆਖੀ ਕਿੱਥੇ ਚੱਲਿਆ ਦੱਸ ਦੇ ਮੈਨੂੰ, ਕੱਲ ਫਿਰ ਤੂੰ ਜਾਵੇਂਗਾ। ਉਹ ਅਸੀਂ ਟੋਟੇ ਬਣਾ ਕੇ ਨਾ ਵਜ਼ਨ ਤੇ ਕਰਦੇ ਜੀ ਫੇਲਨ। ਅਸੀਂ ਇੱਕ ਹੋਰ ਸਾਨੂੰ ਬੜੀ ਬਿਮਾਰੀ ਫੇਲਨ ਵੱਲੋਂ ਆਇਆ ਜੀ, ਅਰਬੀ ਵੱਲੋਂ ਆਇਆ, ਫਾਰਸੀ ਵੱਲ, ਉਰਦੂ ਵੱਲ, ਅਤੇ ਸਾਡੇ ਜਿਹੜੇ ਨੇ ਅਸੀਂ ਆਪਣੇ ਬਣਾਈਏ। ਜਿਵੇਂ ਹੁਣ ਹੈ ਨਾ, ਮੈਂ ਇੱਕ ਮਾੜੀ ਜਿਹੀ ਨੂੰ ਗੱਲ ਦੱਸਦਾ ਜਾਵਾਂ, ਮੈਂ ਚਾਹੁੰਦਾ ਕਦੀ ਕੋਈ ਬੰਦਾ ਐਡਾ ਸ਼ੌਕੀਨ, ਮੈਂ ਤਾਂ ਬੁੱਢਾ ਬੰਦਾ, ਕੋਈ ਹੋਰ ਆਵੇ ਨਾ ਤੂੰ ਇੱਥੇ ਕੰਮ ਕਰੇ, ਅਸੀਂ ਪੰਜਾਬੀ 'ਚ ਬਹਿਣਾ ਬਣਾਈਏ। ਜਿਵੇਂ ਉਹਨੂੰ ਹੁਣ ਗੱਲ ਕੀਤੀ ਸ਼ੌਕਤ ਛੀਨਾ, ਫੇਲਨ ਇਹਨੂੰ ਆਖਣ, ਇਹ ਅਸੀਂ ਲਫ਼ਜ਼ ਕਿੰਨੂ ਮਸੰਮੀ ਅਤੇ ਮਾਲਟਾ, ਇਹ ਹੁਣ ਮੈਂ ਸ਼ੌਕਤ ਛੀਨਾ ਕਿੰਨੂ ਸ਼ੌਕਤ ਛੀਨਾ ਕਿੰਨੂ ਇਹ ਖਾਣ ਵਾਲਾ ਜਿਹੜਾ ਜਾਨਵਰ, ਉਹ ਕਿੰਨੂ ਅਸੀਂ ਕਰਦੇ ਜਾਵਾਂਗੇ ਨਾ, ਅਸੀਂ ਫੇਲਨ ਨਾਲ ਨਾ ਜਾਈਏ, ਇਹ ਵਜ਼ਨ ਤੇ ਜਾਂਦਾ ਜਾਏਗਾ। ਹੁਣ ਇੱਕ ਮੁਤਦਾਰਕ ਬਹਿਰ, ਇੱਕ ਮੁਤਕਾਰਬ ਬਹਿਰ, ਹੁਣ ਉਹਨਾਂ ਦੇ ਨਾਂ ਦਾ ਮੈਨੂੰ ਮਾਨਾ ਵੀ ਕੋਈ ਨਹੀਂ ਪਤਾ, ਉਹਦਾ ਨਾਂ ਦੂਜਿਆਂ ਨੂੰ ਪਤਾ, ਉਹਨਾਂ ਨੂੰ ਵੀ ਅਸੀਂ ਪੰਜਾਬੀ 'ਚ ਲਿਆਈਏ। ਹੁਣ ਜਿਹੜੀ ਹੈ ਨਾ ਫੌਲਨ ਇਹ ਮੁਤਕਾਰਬ ਬਹਿਰ, ਫੌਲਨ ਬਹਾਰ ਭਰਾ ਚੋਂ ਨਾ ਲੱਭੇ ਭਰਾਵਾਂ ਦੀ ਖੁਸ਼ਬੂ, ਨਾ ਸੱਜਣਾ ਜੋ ਆਵੇ ਵਫਾਵਾਂ ਦੀ ਖੁਸ਼ਬੂ, ਸਭੇ ਸੰਗੀ ਸਾਥੀ ਉਦੋਂ ਜਾਂਦੇ ਭੁੱਲ ਜਦੋਂ ਆਵੇ ਬਿਸਕੁਟ ਤੇ ਚਾਹ। ਇਹ ਮੇਰੀ ਇੱਕ ਗਜ਼ਲ ਹੈ ਨਾ, ਇਹ ਹੈ ਮੁਤਕਾਰਬ ਬਹਿਰ ਦੇ ਵਿੱਚ। ਹੁਣ ਉਹਦੇ ਨਾਲ ਫੌਲਨ ਉਹ ਮੈਂ ਵਜ਼ਨ ਤੇ ਬੰਨ ਲਿਆ। ਜੇ ਹੁਣ ਮੈਂ ਮੁਤਦਾਰਕ ਸੁਣਾਉਣਾ, ਇਹ ਵੀ ਮੈਂ ਆਪਣੇ ਸ਼ੇਰ ਤੁਹਾਨੂੰ ਸੁਣਾ ਦੇਣਾ। ਵੇਖ ਕੇ ਮੁਸਕਰਾਇਆ ਸਵਾਦ ਆ ਗਿਆ, ਉਸ ਹੱਸ ਕੇ ਬੁਲਾਇਆ, ਇਹ ਫਾਇਲੁਨ ਇਹ ਆ ਗਈ ਦੂਜੀ। ਹੁਣ ਇਹਨਾਂ ਨੂੰ ਮੈਂ ਇਹਨੂੰ ਸਮਝਾਉਣ ਵਾਸਤੇ ਕਰਾਂਗਾ, ਜੇ ਮੈਂ ਮਾਲਟਾ ਇਹ ਉਹ ਜਿਹੜੇ ਆਂਦੇ ਨਾ ਫਾਇਲੁਨ, ਇਹ ਉਹ ਮੁਤਦਾਰਕ ਫਾਇਲੁਨ ਇਹ ਹੋ ਗਿਆ ਮਾਲਟਾ। ਤੇ ਜੇ ਮੈਂ ਕਹਾਂ ਫੌਲਨ ਉਹ ਜਿਹੜੀ ਮੁਤਕਾਰਬ ਮੈਂ ਆਖੀ ਸੀ ਵੀ ਭਰਾ ਚੋਂ ਨਾ ਲੱਭੇ ਭਰਾਵਾਂ ਦੀ ਖੁਸ਼ਬੂ, ਉਹ ਆ ਗਿਆ ਮਸੰਮੀ। ਸਾਡੇ ਕੋਲ ਆਪਣੇ ਲਫ਼ਜ਼ ਬੜੇ ਨੇ, ਜੇ ਅਸੀਂ ਲੈ ਮਸੰਮੀ ਕਰ ਲਈਏ, ਲੈ ਮਾਲਟਾ ਕਰ ਲਈਏ, ਲੈ ਕਿੰਨੂ ਕਰ ਲਈਏ, ਇਹਦੇ ਵਜ਼ਨ ਦੇ ਉੱਤੇ ਲਿਖਦੇ ਜਾਈਏ, ਹੋਵੇ ਨਾ ਕਲਾਸ ਲੱਗੀ ਪੜ੍ਹਨ ਵਾਲੇ ਹੋਣ, ਤੇ ਫਿਰ ਉਹਨਾਂ ਨੂੰ ਮੈਂ ਦੱਸਾਂ, ਸੁਣਨ ਵਾਲੇ ਗੌਰ ਨਾਲ ਸੁਣ, ਫਿਰ ਉਹਦੇ ਵਿੱਚੋਂ ਸਮਝ ਆਏ। ਸਵਾਲ ਕਰਨ ਵੀ ਸਾਨੂੰ ਇੱਥੋਂ ਨਹੀਂ ਸਮਝ ਆਈ ਸ਼ੌਕਤ ਮੈਨੂੰ। ਹੁਣ ਮੈਂ ਆਪਣੇ ਦਿਲ ਦਾ ਹਾਲ ਸੁਣਾਵਾਂ ਫਾਇਦਾ ਕੀ, ਮੱਝਾਂ ਅੱਗੇ ਬੀਣ ਵਜਾਵਾਂ ਫਾਇਦਾ ਕੀ, ਐਵੇਂ ਆਡਾ ਲਾ ਕੇ ਮੂਰਖ ਬੰਦਿਆਂ ਨਾਲ ਪਾਣੀ ਵਿੱਚ ਮਧਾਣੀ ਪਾਵਾਂ ਫਾਇਦਾ ਕੀ। ਇਹ ਪਾਣੀ ਮਧਾਣੀ ਹੈ, ਮੈਥੋਂ ਪੁੱਛਦਾ ਸ਼ਾਇਰੀ ਪੁੱਛੀ ਹੈ, ਸ਼ਾਇਰੀ ਉਹ ਲਫ਼ਜ਼ ਮੈਂ ਹੁਣ ਤੈਨੂੰ ਅਜੇ ਅਦਬ ਨਹੀਂ ਦੱਸਿਆ, ਸਾਹਤ ਨਹੀਂ ਦੱਸਿਆ, ਇਹ ਸਿਲਸਿਲੇ ਬਾਰੇ ਚਲਾਈ ਜਾਵਾਂਗੇ ਅਲੱਗ। ਜੇ ਅਦਬ ਪੁੱਛੇਗਾ ਨਾ, ਜਿਹੜਾ ਸ਼ਾਇਰੀ ਤੇ ਹੁਣ ਮੈਂ ਕਮਾਦ ਉਗਾਉਣ ਦੇ ਤਰੀਕੇ ਮੈਂ ਸ਼ੇਰਾਂ ਹੀ ਲਿਖ ਸਕਣਾ, ਆ ਟਰੈਕਟਰ ਚਲਾਉਣ ਦੇ ਤਰੀਕੇ ਮੈਂ ਸ਼ੇਰ, ਉਹ ਅਦਬ ਨਹੀਂ ਹੋਏਗਾ। ਸਹੀ ਹੈ, ਉਹ ਸ਼ਾਇਰੀ ਭਾਵੇਂ ਹੋਏਗਾ, ਜਿਹੜਾ ਅਦਬ ਹੈ ਨਾ ਉਹ ਚੀਜ਼ ਹੈ ਵੀ ਜਿਹਨੂੰ ਪੜ੍ਹ ਕੇ ਇਲਮ ਦੇ ਨਾਲ ਸਵਾਦ ਵੀ ਆਏ। ਜੇ ਸਵਾਦ ਨਹੀਂ ਆਉਂਦਾ ਤਾਂ ਫਿਰ ਇਲਮ ਇੱਕ ਹੋਰ ਗੱਲ ਹੈ। ਇਹ ਉਹਨੇ ਸ਼ਾਇਰੀ ਪੁੱਛੀ ਹੈ ਨਾ, ਵਜ਼ਨ ਤੇ ਜਿਹੜੀ ਵੀ ਗੱਲ ਹੁਣ ਤੇ ਅੱਜ ਕੱਲ੍ਹ ਨਸਰੀ ਸ਼ਾਇਰੀ ਸ਼ੁਰੂ ਹੋਈ ਹੈ, ਉਹ ਭਾਵੇਂ ਜਿਵੇਂ ਮਰ। ਮੈਂ ਉਹ ਨਹਿਰ 'ਤੇ ਗਿਆ, ਉੱਥੋਂ ਕੀ ਆਖਿਆ, ਉਹ ਇੱਕ ਬੰਦਾ ਜਾਂਦਾ, ਉਹਦੇ ਮੋਢੇ 'ਤੇ ਕਹੀ ਹੈ, ਇਹਨੂੰ ਬੜੀ ਭੁੱਖ ਲੱਗੀ ਹੈ, ਇਹ ਅੱਜ ਢਿੱਡ ਨੇ ਇਹਨੂੰ ਬੜਾ ਸਤਾਇਆ, ਉਹ ਕਾਰ ਕਰਨ ਵਾਸਤੇ ਇਹੀਓ ਜਿਹੀ ਜਾਂ ਉਹਨੂੰ ਵੀ ਸ਼ਾਇਰੀ ਆਖੀ ਜਾਂਦੀ। ਉਹਦੇ ਨਾਲ ਆਜ਼ਾਦ ਵੀ ਪੇਸ਼ਾ ਕਰਨ, ਮੈਂ ਇਹ ਨਹੀਂ ਆਂਦਾ ਆਜ਼ਾਦ ਸ਼ਾਇਰੀ ਤਾਂ ਮੈਂ ਕੋਈ ਖਿਲਾਫ ਨਹੀਂ, ਪਰ ਉਹ ਵਜ਼ਨ ਤੇ ਹੋਵੇ। ਅੱਛਾ, ਇਹਦੀ ਕਿਸਮਾਂ ਕਿੰਨੀਆਂ ਕੁ ਹੁੰਦੀਆਂ ਨੇ ਸ਼ਾਇਰੀ ਦੀਆਂ? ਸ਼ਾਇਰੀ ਦੀਆਂ ਕੋਲ ਕਿਸਮਾਂ ਜਿਹੜੀਆਂ ਨੇ, ਸ਼ਾਇਰੀ ਜਿਹੜੀ ਸ਼ੇਰਾਂ ਤੇ ਜੇ ਅੱਗੋਂ ਉਹਨਾਂ ਦੀਆਂ ਨਾ ਫਿਰ ਹਿੱਸੇ ਬਣਾਏ ਨੇ। ਮਸਲਨ ਜਿਵੇਂ ਅਸੀਂ ਹਮਦ ਦੇ ਨਾਂ ਤੇ, ਹਮਦ ਨਾਤ ਜਿਹੜੀ ਉਹ ਹਰ ਬਹਿਰ 'ਚ ਵੀ ਲਿਖੀ ਜਾ ਸਕਦੀ। ਸਹੀ ਹੈ, ਸਾਡਾ ਇੱਕ ਦੋੜਾ ਹੈ, ਉਹ ਕਿਸੇ ਹੋਰ ਬਹਿਰ 'ਚ ਨਹੀਂ ਜਾਏਗਾ। ਰਬਾਈ ਹੈ ਉਹਨਾਂ ਦੂਜਿਆਂ ਦੀ, ਉਹ ਨਹੀਂ ਜਾਏਗਾ। ਉਹ ਫਿਰ ਰਬਾਈ ਦੋੜੇ ਤੇ ਪੁੱਛੇਗਾ ਨਾ, ਤੇ ਮੈਂ ਦੱਸਾਂ ਜੇ ਲੈਣੀ ਉਹਨਾਂ ਦੇ ਤਰ੍ਹਾਂ ਅੰਗਰੇਜ਼ੀ 'ਚ ਲਿਖਣੀਆਂ ਨੇ, ਉਹ ਜਾ ਕੇ ਕਰੀ ਜਾਵਾਂ। ਸਾਡੇ ਉਹ ਤੋਂ ਟਰੈਕਟਰ ਨਹੀਂ ਜੁੱਤਾ ਕਰਦੇ ਸਨ, ਬੜੇ ਵਿਚਾਰੇ। ਮੈਂ ਹੁਣ ਇਹੋ ਜਿਵੇਂ ਲਿਖਦੇ ਜਿਹੜੇ ਬੜੇ ਵਿਚਾਰੇ ਗਰੀਬ ਨੇ, ਕੀ ਇਹਨਾਂ ਦੀ ਜ਼ਿੰਦਗੀ ਹੈ, ਨਾ ਕੋਈ ਕੱਪੜਾ ਇਹਨਾਂ ਨੂੰ ਲੱਭਦਾ, ਨਾ ਕੋਈ ਇਹਨਾਂ ਦੇ ਵੇਖੋ ਗਲੋਂ ਨੰਗੇ ਨੇ, ਉਹ ਜੱਟਾਂ ਦਾ ਕੰਮ ਕਰਦੇ ਜੇ, ਉਹ ਲੱਕੜਾਂ ਢੂੰਡ ਰਹੇ ਨੇ, ਰੋਟੀ ਵੀ ਪਤਾ ਨਹੀਂ ਖਾਧੀ। ਇਹ ਵੀ ਇਹਨੂੰ ਅੱਜ ਕੱਲ੍ਹ ਸ਼ਾਇਰੀ ਆਖਣ ਦਾ, ਇਹ ਨਸਰੀ ਹੈ। ਤੇ ਜੇ ਹੁਣ ਵੇਖੋ ਨਾ, ਮੈਂ ਇਹਨੂੰ ਸੁਣਾਉਣ ਲੱਗਾ ਵੀ ਵਜ਼ਨ ਤੇ ਲਿਖਣ ਬੇਸ਼ੱਕ ਆਜ਼ਾਦ ਲਿਖਣ, ਮਿਸਰਾ ਵੱਡਾ ਛੋਟਾ ਹੋ ਜਾ ਕੋਈ ਗੱਲ ਨਹੀਂ, ਵਜ਼ਨ ਤੇ ਹੋਵੇ। ਮੈਂ ਇਹਨੂੰ ਸੁਣਾਉਣ ਲੱਗਾ ਇੱਕ ਤੇਰਾ ਸਾਰਾ, ਮੈਂ ਆਜ਼ਾਦ ਸ਼ਾਇਰੀ ਜਿਹੜੀ ਹੈ ਨਾ, ਇਹਦੇ ਮਿਸਰੇ ਵੱਡੇ ਛੋਟੇ ਹੋਣਗੇ, ਵਜ਼ਨ ਨਾ ਟੁੱਟੇਗਾ, ਉਸ ਵੜਨ ਫੇਲਨ ਹੀ ਜਾਏਗਾ। ਫਿਰ ਜਿਵੇਂ ਸ਼ੌਕਤ ਛੀਨਾ, ਇਹਦਾ ਸ਼ੌਕਤ ਛੀਨਾ ਨਾ, ਇਹਦੇ ਵਜ਼ਨ ਦੇ ਉੱਤੇ ਆ ਸਾਰੀ ਸ਼ਾਇਰੀ ਹੈ।
ਤੇਰਾ ਸਾਰਾ ਬੋਲ ਬੁਲਾਰਾ ਮੇਰੇ ਲਈ ਸੀ, ਤੇਰਾ ਸਾਰਾ ਰੂਪ ਕੁਆਰਾ ਮੇਰੇ ਲਈ ਸੀ, ਤੂੰ ਲੋਕਾਂ ਨਾਲ ਗੱਪਾਂ ਲਾਵੇਂ ਲੋਕੀ ਤੇਰਾ ਅੰਗ ਅੰਗ ਤਾੜਨ, ਮੈਨੂੰ ਇਹ ਗਵਾਰਾ ਨਹੀਂ ਸੀ, ਇਸੇ ਲਈ ਤੇ ਲੁੱਕ ਲਕਾ ਨੀਵੀਂ ਪਾ ਕੇ ਤੇਰੇ ਕੋਲੋਂ ਅੱਖ ਬਚਾ ਕੇ ਲੰਘ ਜਾਨਾ ਵਾਂ, ਵਿੱਚ ਖਿਆਲਾਂ ਨਾਲ ਮੈਂ ਤੇਰੇ ਗੱਲਾਂ ਬਾਤਾਂ ਕਰ ਲੈਨਾ ਵਾਂ, ਹੋ ਕੇ ਹਾਵਾਂ ਭਰ ਲੈਨਾ ਵਾਂ, ਤੈਨੂੰ ਤੇਰੇ ਸਾਰੇ ਸਜਰੇ ਯਾਰ ਮੁਬਾਰਕ, ਮੈਨੂੰ ਅਨਵਰ ਮੇਰੀ ਸਜਰੀ ਹਾਰ ਮੁਬਾਰਕ। ਇਹ ਫੇਲਨ ਜੀ ਸ਼ੌਕਤ ਸੀਨਾ ਫੇਲਨ ਤੇ ਕਰੀ ਜੋ ਸ਼ੌਕਤ ਸੀਨਾ ਇਸ ਵਜ਼ਨ ਦੇ ਅਗਾਂ ਪਿੱਛੇ ਨਹੀਂ ਨਾ ਹੋਣ ਦਿੱਤੀ। ਫਿਰ ਬੇਵਜ਼ਨਾ ਜਿਹੜਾ ਸ਼ਾਇਰ ਹੈ ਨਾ, ਹੁਣ ਮੈਂ ਵੱਡੇ ਸ਼ਾਇਰ ਸੁਣਨਾ, ਬੜੇ ਉਹਨਾਂ ਚੱਸ ਵੀ ਆਉਂਦੀ, ਪਰ ਉਹ ਜਾ ਕੇ ਜੇ ਫੌਲਨ ਮੁਤਕਾਰਬ ਬਹਿਰ ਚੁੱਕਦੇ ਨੇ ਨਾ, ਉਹ ਪਹਿਲਾਂ ਲਾਉਂਦੇ ਹੀ ਨਹੀਂ, ਉਹ ਫੇਲਨ ਫੌਲਨ ਕਰੀ ਜਾਂਦੇ। ਫਿਰ ਮੈਨੂੰ ਉਹਨਾਂ ਦੇ ਨਾਲ ਥੋੜ੍ਹਾ ਬੜਾ ਵੇਖਣ ਬਹੁਤ ਸ਼ੇਰ ਖੂਬਸੂਰਤ, ਮੈਂ ਮਿਸਾਲ ਦੇ ਤੌਰ ਸੁਣਾਉਣ ਲੱਗਾ। ਹੁਣ ਦਾ ਅਲਤਾਫ ਦਾ ਜਿਹੜਾ ਨਾ ਅਲਤਾਫ ਹੈ ਨਾਂ ਗਾਲਬਨ, ਉਹ ਸ਼ਾਇਰ ਦਾ ਨਾ ਹੁਣ ਮੈਂ ਮਿਲਿਆ ਨਹੀਂ, ਸ਼ਾਇਰ ਉਹ ਬਹੁਤ ਹੀ ਚੰਗਾ ਲਈ ਕੁਝ ਠੀਕਰੀਆਂ ਪਿਆਰ ਦੇ ਜਾਮ ਦੀਆਂ ਅਸੀਂ ਲਈ ਵਧੇ ਅਸੀਂ ਕੋਲ ਬਚਾ ਕੇ, ਜਿਹੜਾ ਮੁੱਦਤਾਂ ਪਹਿਲੇ ਟੁੱਟ ਗਿਆ ਹਾਂ ਉਹਦੀ ਨਫ਼ਰਤ ਨਾਲ ਠੁਕਰਾ ਕੇ, ਤੇ ਹਰ ਸ਼ੀਸ਼ਾ ਘਰ ਤੋਂ ਪੁੱਛਿਆ ਇਹਦੇ ਬਾਰੇ ਨੈਣ ਵਸਾ ਕੇ, ਜਿੱਦਾਂ ਇਹ ਨਹੀਂ ਤਾਲਬ ਜੁੜ ਸਕਿਆ ਕਿ ਪੀਵਣਾ ਜਾਮ ਵਟਾ ਕੇ, ਤਾਲਬ ਸ਼ਾਇਰ ਕੋਈ ਇੱਥੋਂ ਚਨਿਓੜਦਾ, ਉਹਦਾ ਸ਼ਾਇਰ ਕਿੱਡਾ ਵੱਡਾ ਉਹਨੇ ਲਿਖਿਆ ਦੋੜਾ। ਹੁਣ ਦੋੜਾ ਵਜ਼ਨ ਤੇ ਵੇ, ਜਦੋਂ ਕਥਾ ਲਿਖਦਾ, ਹੁਣ ਕਥਾ ਇਸ ਤੋਂ ਵੀ ਚੰਗਾ ਤੇ ਮੈਂ ਉਹਨੂੰ ਦੱਸਾਂਗਾ ਵੀ ਕਿਵੇਂ ਉਹ ਕਰਦਾ। ਉਹ ਆਂਦਾ ਟੁਰ ਗਏ ਵਫਾਦਾਰ ਦੁਨੀਆ ਤੋਂ, ਟੁਰ ਗਏ ਮੁਹੱਬਤਾਂ ਕਰਨ ਦੇ ਜ਼ਮਾਨੇ ਨਾ ਰਹਿ ਗਏ, ਬੜਾ ਜ਼ੋਰ ਮਤਲਬ ਪਰਸਤੀ ਦਾ ਅੱਜ ਕੱਲ੍ਹ ਖੂਹ ਗੇੜਨ ਵਾਲੇ ਦੀਵਾਨੇ ਨਾ ਰਹਿ ਗਿਆ, ਨਾ ਸਾਕੀ ਦਾ ਬੇਹੋਸ਼ ਅੱਖ ਨਾਲ ਕਰਨਾ, ਨਾ ਰਿੰਦਾਂ 'ਚ ਰਹਿ ਗਈ ਹਕੀਕਤ ਪਰਸਤੀ, ਸ਼ਰਾਬ ਵਿੱਚ ਵੀ ਪਾਣੀ ਮਿਲਾ ਕੇ ਦਿੰਦੇ ਨੇ, ਖਾਲਸ ਸਰਾਈਆਂ ਪੈਵਾਨੇ ਨਾਲ ਰਹਿ ਗਏ। ਇਹ ਐਵੇਂ ਉਹ ਮੁਤਕਾਰਬ ਹੈ ਫੌਲਨ ਜੇ ਮੈਂ ਅੱਗੇ ਦੱਸੀ ਸੀ ਨਾ। ਹੁਣ ਆਂਦਾ ਤੁਰ ਗਏ, ਹੁਣ ਉਸ ਬੰਦਾ ਵਜ਼ਨ 'ਤੇ ਲਿਖਦਾ, ਜਦੋਂ ਹੁਣ ਜੇ ਤੁਰ ਗਏ ਇਹ ਫੇਲਨ ਫੌਲਨ ਉਹਨੇ ਕੀਤਾ, ਹੁਣ ਉਹ ਲਾਏਗਾ ਨਾ ਉਹ ਟੁਰ ਗਏ ਤੇ ਫਿਰ ਵਜ਼ਨ ਪੂਰਾ ਹੈ, ਜੇ ਆਖੇਗਾ ਟੁਰ ਗਏ ਤੇ ਫਿਰ ਵਜ਼ਨ ਪੂਰਾ ਨਹੀਂ। ਹੁਣ ਮੈਨੂੰ ਪਤਾ ਤੇ ਨਿੱਕੀਆਂ ਮੋਟੀਆਂ ਗਲਤੀਆਂ ਨੇ ਤੇ ਉਹ ਲਾਸ਼ੌਰੀ ਤੌਰ 'ਤੇ ਕਰਦੇ ਨੇ, ਉਹ ਆਖਣ ਟੁਰ ਗਏ, ਹੁਣ ਟੁਰ ਗਏ ਆਖਣਗੇ ਤੇ ਫੇਲਨ ਫੌਲਨ ਆ ਗਿਆ, ਤੇ ਆਖਣ ਉਹ ਟੁਰ ਗਿਆ ਵਫਾਦਾਰ, ਤੇ ਉਹ ਜਦੋਂ ਆਨੇ ਉਹ ਟੁਰ ਗਿਆ ਵਫਾਦਾਰ ਦੁਨੀਆ ਤੋਂ ਟੁਰ ਗਏ ਮੁਹੱਬਤਾਂ ਕਰਨ ਦੇ ਜ਼ਮਾਨੇ ਨਾਲ ਰਹਿ ਗਏ, ਇਹ ਫਿਰ ਵਜ਼ਨ ਤੇ ਪੂਰਾ ਆ ਜਾਂਦਾ। ਇਹ ਔਜ਼ਾਨ ਹੁੰਦੇ ਨੇ, ਜਦੋਂ ਔਜ਼ਾਨ ਜਾਂ ਵਜ਼ਨ ਨੂੰ ਇੱਕੋ ਜਿਹਾ ਤੋਲ ਇੱਕੋ ਜਿਹਾ ਕੀਤਾ ਜਾਂਦਾ, ਡੰਡੀ ਨਾ ਮਾਰੀਏ, ਡੰਡੀ ਨਾ ਜਾਣ ਕੇ ਮਾਰੀਏ, ਤੇ ਜੇ ਕੁਦਰੀ ਵੱਜਣ ਲੱਗੇ ਤੋਲ ਪੂਰਾ ਕਰ ਲਈਏ, ਉਹ ਸ਼ਾਇਰੀ ਤਵਾਜ਼ਨ ਦਾ ਨਾਂ। ਅੱਛਾ ਇੱਕ ਹੋਰ ਦੱਸਾਂ, ਮੈਂ ਇਹਨੂੰ ਖੂਬਸੂਰਤੀ ਬਿਆਨ, ਸ਼ਾਇਰੀ ਦਾ ਨਾਂ ਮੈਂ ਆਪਣੇ ਤੌਰ 'ਤੇ ਜੋ ਮਹਿਸੂਸ ਕੀਤਾ, ਖੂਬਸੂਰਤੀ ਹੈ ਵੇ ਜਿਹਦੇ ਵਿੱਚ ਤਵਾਜ਼ਨ ਹੋਵੇ, ਤੇ ਜੇ ਹੋਵੇ ਨਾ ਬੜਾ ਚਿੱਟਾ ਰੰਗ ਹੈ ਤੇ ਨੱਕ ਐਡਾ ਲੰਮਾ ਹੋਵੇ, ਕੰਨ ਲੰਮੇ ਹੋਣ, ਰੰਗ ਭਾਵੇਂ ਸੌਲਾ ਵੀ ਹੋਵੇ, ਉਹਦੇ ਨਾ फ़क़त तुझ में अनासर ने अजब तरकीब पाई है, बदन शफाफ शाने गोल कद मौजू कमर पतली, ਜਦੋਂ ਸਾਰਾ ਅਸੀਂ ਤਵਾਜ਼ਨ ਹੋ ਜਾਏਗਾ ਨਾ ਇੱਕੋ ਜਿਹਾ, ਉਹ ਫਿਰ ਖੂਬਸੂਰਤੀ ਹੈ। ਸ਼ਾਇਰੀ ਦੇ ਵਿੱਚ ਜਿਹੜਾ ਤਵਾਜ਼ਨ ਹੈ ਖੂਬਸੂਰਤੀ ਹੈ। ਜਦੋਂ ਅਸੀਂ ਵਜ਼ਨ ਮੁਕੰਮਲ ਨਹੀਂ ਨਾ ਕਰਦੇ, ਖਿਆਲ ਕਰਨੇ ਉਹਦੇ ਵਿੱਚ ਫਿਰ ਅਫਸਾਨਾ ਲਿਖ ਲਵੇ, ਉਹਦੇ ਵਿੱਚ ਕੋਈ ਹੋਰ ਥੋੜ੍ਹੀਆਂ ਨੇ ਸਿਨਫਾਂ ਨਸਰ ਦੀਆਂ ਲਿਖ, ਉਹ ਵੀ ਅਦਬ ਹੈ, ਉਹ ਲਿਖ ਲਵੇ। ਇਹਨੇ ਮੇਥੋਂ ਹੋਰ ਗੱਲਾਂ ਪੁੱਛਣੀਆਂ ਨੇ ਨਾ, ਤੇ ਫਿਰ ਮੇਥੋਂ ਪੁੱਛੀ ਜਾਂਦੇ, ਮੈਂ ਤਾਂ ਨਹੀਂ ਜੇ ਥੱਕਣਾ, ਜਿਵੇਂ ਪੁੱਛਦਾ ਜਾਵੇ ਤਾਂ ਮੈਨੂੰ ਤਾਂ ਜਿਵੇਂ ਚਾਰਜ ਨਹੀਂ ਬੈਟਰੀ ਹੁੰਦੀ ਜਾਂਦੀ, ਉਂਝ ਹੁੰਦਾ ਜਾਣਾ। ਇਹ ਮੇਥੋਂ ਹੋਰ ਕੋਈ ਗੱਲ ਪੁੱਛੇ ਮੈਂ ਦੱਸਾਂਗਾ, ਜੇ ਮੁਤਮਿਨ ਹੋਇਆ ਕੋਈ ਪਤਾ ਲੱਗਾ ਸ਼ਾਇਰੀ ਦਾ, ਜੇ ਨਹੀਂ ਹੋਇਆ ਤਾਂ ਸਵਾਲ ਕਰਿਆ ਕਰ। ਹੋਰ ਸਾਰੇ ਸੱਜਣਾ ਨੂੰ ਜਨਾਬ ਅਸੀਂ ਗੁਜ਼ਾਰਿਸ਼ ਕਰਦੇ ਹਾਂ, ਖਾਸ ਤੌਰ 'ਤੇ ਪੰਜਾਬੀ ਤਾਲਿਬ ਇਲਮ ਜਿਹੜੇ ਨੇ, ਪੰਜਾਬੀ ਨਾਲ ਸ਼ੌਕ ਰੱਖਣ ਵਾਲੇ ਦੋਸਤ ਜਿਹੜੇ ਨੇ, ਉਹ ਚੈਨਲ 'ਤੇ ਜ਼ਰੂਰ ਆ ਕੇ ਤੇ ਵੇਖਣ, ਵਿਜ਼ਿਟ ਕਰਨ ਪੰਜਾਬੀ ਸ਼ਾਇਰੀ ਦੇ ਮੁਤਲਕ। ਮੈਂ ਤੇਰਾ ਥੋੜਾ ਕੰਮ, ਮੇਰਾ ਨਾ ਇੱਕ ਵਾਰਸ ਦੋਸਤ ਦੀ ਮੈਂ ਗੱਲ ਕਰਨਾ, ਵਾਰਸ ਦੀ, ਉਹ ਕਿਸੇ ਸਰਦਾਰ ਸਾਹਿਬ ਨੇ ਨਾ ਕਿਤੇ ਅਖਾਣਾ ਦੇ ਕੰਮ ਕਰਦਾ ਸੀ, ਮੈਂ ਤਾਂ ਕਦੀ ਨਾ ਮੈਨੂੰ ਇਹਨਾਂ ਦਾ ਪਤਾ ਵੀ ਕਿਵੇਂ ਖੋਲਦੇ ਨੇ। ਸਰਦਾਰ ਚੰਗਾ ਕਰਦੇ ਆਪਣੀ ਪੰਜਾਬੀ ਜ਼ੁਬਾਨ, ਉਹਨੇ ਆਖਿਆ ਮੇਰਾ ਇਹ ਆਖਰੀ ਪ੍ਰੋਗਰਾਮ, ਉਹ ਕੋਈ ਆ ਜਾਣਦੇ ਹੋਣਗੇ ਜਿਵੇਂ ਸ਼ੌਕਤ ਜਾਣਦਾ, ਆਖਰੀ ਪ੍ਰੋਗਰਾਮ ਹੈ, ਤੇ ਮੇਰੀ ਜਿਹੜੀ ਘਰ ਵਾਲੀ ਇਹਨਾਂ ਨੇ ਦੱਸਿਆ, ਮੇਰੀ ਘਰ ਵਾਲੀ ਕੋਈ ਕੌਰ ਹੋਏਗੀ, ਉਹਨੇ ਮੈਨੂੰ ਨਾ ਬੜੀ ਰਿਸਰਚ ਕੀਤੀ, ਇਹ ਖਾਣ ਲੱਭ ਕੇ ਦਿੱਤੇ ਨੇ ਉਹਨਾਂ ਨੂੰ, ਤੇ ਸ਼ਾਇਦ ਰਿਸਰਚ ਦੀ ਕਿਤਾਬਾਂ ਦੀ ਲੋੜ ਹੋਏਗੀ। ਵਾਰਸ ਆਂਦਾ ਉਹਨਾਂ ਦਾ ਬੜਾ, ਵਾਰਸ ਨੂੰ ਪਸੰਦ ਆਇਆ। ਮੈਂ ਉਹਨੇ ਨਾਲ ਆਖਿਆ ਨਾ ਮੇਰੀ ਘਰ ਵਾਲੀ, ਤੇ ਵਾਰਸ ਜੀ ਤੇ ਘਰ ਵਾਲੀ ਦਾ ਨਾਂ ਆ ਜਾ ਉਹਦੇ ਕੰਨ ਝੋਕ ਲੈਂਦਾ ਜੇ। ਉਹਨੇ ਆਖਿਆ ਤੇ ਬੜੀ ਵੇਖ ਘਰ ਵਾਲੇ ਸੋਚਦੇ, ਸਾਨੂੰ ਜਦੋਂ ਘਰ ਜਾਈਏ ਨਾ ਉਹ ਆਂਦੇ ਨੇ ਮਰਾਸ ਪੁਣਾ ਛੱਡ ਪਣਾ, ਤੂੰ ਕਿਹੜੇ ਕੰਮ ਨੂੰ ਕੀਤਾ, ਸਾਨੂੰ ਅਸੀਂ ਸਿਰ ਤੋਂ ਲੈ ਕੇ ਪੈਰਾਂ ਸੀ ਨਾ ਰਿਸਰਚ। ਮੈਂ ਸ਼ੌਕਤ ਨੂੰ ਦੱਸਦੇ ਹਾਂ ਵੀ 10ਵੀਂ ਤੋਂ ਲੈ ਕੇ 16ਵੀਂ ਸਿੱਧਾ ਪੜ੍ਹਾਇਆ, ਅੱਜ ਨਾ ਗਾਈਡ ਨਹੀਂ ਲਾਈ, ਗਾਈਡਾਂ ਨਹੀਂ ਲਵਾਈਆਂ। ਮੇਰੇ ਘਰ ਵੀ ਨਾ ਉਹ ਗਾਈਡਾਂ ਜਿਹੜੀਆਂ ਸੈਂਪਲ ਨੇ ਅਜੇ ਵੀ ਪੈਣ, ਜੇ ਕਿਸੇ ਲੈਣੇ ਤੇ ਲੈ ਲਓ, ਉਹ ਜਾ ਕੇ ਨਾ ਉਹ ਲੈ ਜਾਓ, ਗਾਈਡਾਂ ਦੀ ਮੈਨੂੰ ਕਾਹਦੀ ਲੋੜ, ਮੈਨੂੰ ਫੇਲ ਬਦੀ ਇਹ ਪੁੱਛੀ ਜਾ, ਮੇਰੇ ਕੋਲ ਸਵਾਲ ਇਹ ਤਾਂ ਕੋਈ ਪੁੱਛ ਘੱਲ ਦਿਆ ਕਰੋ, ਮੇਰੇ ਕੋਲ ਤਾਂ ਨਾ ਉਹ ਆਉਂਦੇ ਨਾ ਉਹ ਮੈਨੂੰ ਕੋਈ ਲਫ਼ਜ਼ ਪੁੱਛੋ, ਇਹ ਹੁਣ ਮੈਂ ਤੋਂ ਬਿਲ ਪੁੱਛੇ ਪੰਜਾਬੀ ਦੇ, ਇਹ ਵੀ ਪੁੱਛੇ ਪੰਜਾਬੀ ਦੀਆਂ ਜੜ੍ਹਾਂ ਕਿੱਥੇ ਨੇ, ਆਈ ਕਿੱਥੋਂ, ਪੰਜਾਬੀ ਨਾਂ ਕਿਵੇਂ ਰੱਖਿਆ ਗਿਆ, ਪੰਜਾਬੀ ਹੈ ਵੀ ਕੋਈ ਜ਼ਬਾਨ। ਮੈਂ ਨਾ ਕੋਸ਼ਿਸ਼ ਉਮੀਦ ਹੈ ਮੈਂ ਸਭ ਕੁਝ ਦੱਸਾਂਗਾ,
ਤੇ ਮੁਤਮਿਨ ਕਰਾਂਗੇ ਉਹਨੂੰ। ਸੱਜਣੋ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਕਿ ਕਿਸ਼ਤਵਾਰ ਜਿਹੜੀਆਂ ਸਿਲਸਿਲੇਵਾਰ, ਕਿਉਂਕਿ ਜ਼ਿਆਦਾ ਲੰਬੀ ਗੱਲ ਜਿਹੜੀ ਹੈ ਨਾ ਉਹ ਇੰਨੀ ਵੇਖੀ ਵੀ ਨਹੀਂ ਜਾਂਦੀ, ਸੁਣੀ ਵੀ ਨਹੀਂ ਜਾਂਦੀ, ਤੇ ਮੁਖਤਲਿਫ ਹਿੱਸਿਆਂ ਦੇ ਵਿੱਚ ਅਸੀਂ ਇਹ ਮੁਖਤਲਿਫ ਵੀਡੀਓ ਦੇ ਜ਼ਰੀਏ ਬਣਾ ਕੇ ਤੁਹਾਡੇ ਤੱਕ ਅਸੀਂ ਪਹੁੰਚਾਈ ਜਾਵਾਂਗੇ। ਤੇ ਤੁਸੀਂ ਖੁਦ ਵੀ ਸਾਨੂੰ ਤਜਾਵੀਜ਼ ਦੇ ਸਕਦੇ ਹੋ, ਸਾਡੇ ਕੋਲ ਪੁੱਛ ਸਕਦੇ ਹੋ, ਕਮੈਂਟ ਕਰਕੇ ਦੱਸ ਸਕਦੇ ਹੋ। ਮੇਰਾ WhatsApp ਨੰਬਰ ਮੌਜੂਦ ਹੁੰਦਾ ਹੈ ਡਿਸਕ੍ਰਿਪਸ਼ਨ ਦੇ ਵਿੱਚ, ਮੈਨੂੰ WhatsApp ਕਰ ਦਿਆ ਕਰੋ। ਮੈਂ ਸਾਰਿਆਂ ਕੋਲੋਂ ਪੁੱਛ ਕੇ ਤੁਹਾਡੇ ਜ਼ਰੀਏ ਵੀਡੀਓ ਬਣਾ ਕੇ ਅਸੀਂ ਫਿਰ ਦੇ ਦਿਆ ਕਰਾਂਗੇ। ਅਗਲੀ ਵੀਡੀਓ ਤੱਕ ਜਨਾਬ ਇਜਾਜ਼ਤ ਦਿਓ। ਰੱਬ ਰਾਖਾ ਜੀ।